ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਕਵਰੇਜ ਚੱਲ ਰਹੀ ਆ 46ਵੇਂ ਮਹਾਨਗਰ ਕੀਰਤਨ ਦੀ। ਇਸ ਟਾਈਮ ਸਿੱਖ ਕੋਲੇਸ਼ਨ ਦੇ ਬੂਥ ਦੇ ਉੱਤੇ ਆਪਾਂ ਖੜੇ ਹੋਏ ਆ। ਇਸ ਮੌਕੇ ਕਪਲ ਆਫ ਇਸ਼ੂਜ਼ ਜਿਹੜੇ ਆ ਉਹ ਚੱਲ ਰਹੇ ਆ, ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਇੱਕ ਜਿਹੜੇ ਬੀਅਰਡ ਜਿਹੜੀ ਗਰੂਮਿੰਗ ਦਾ ਖਾਸ ਕਰਕੇ ਜਿਹੜੀ ਚਰਚਾ ਚੱਲ ਰਹੀ ਆ ਆਪਣੀ ਆਰਮੀ ਦੇ ਵਿੱਚ ਲੈ ਕੇ, ਆਰਮਡ ਫੋਰਸਿਸ ਦੇ ਵਿੱਚ ਲੈ ਕੇ, ਤੇ ਇੱਕ ਜਿਹੜੇ ਸੀਡੀਐਲਸ ਨੂੰ ਲੈ ਕੇ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ। ਸੋ ਸਿੱਖ ਕੋਲੇਸ਼ਨ ਕਾਫੀ ਰਾਈਟਸ ਨੂੰ ਲੈ ਕੇ ਗੱਲਬਾਤ ਕਰਦੇ ਜਿਹੜੇ ਉਹ ਰਹਿੰਦੇ ਆ। ਸੋ ਆਪਣੇ ਨਾਲ ਅਸੀਸ ਕੌਰ ਜੀ ਤੇ ਮਨਮੀਤ ਕੌਰ ਜੀ ਜਿਹੜੇ ਉਹ ਜੁੜੇ ਹੋਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੋ ਮਨਮੀਤ ਕੌਰ ਜੀ, ਆਪਾਂ ਸਟਾਰਟ ਕਰਦੇ ਹਾਂ ਜਿਹੜੀ ਆਰਮੀ ਦੀਆਂ ਜਿਹੜੀਆਂ ਨਵੀਆਂ ਗਰੂਮਿੰਗ ਰਿਕੁਆਇਰਮੈਂਟਸ ਆ ਉਸ ਨੂੰ ਜਿਹੜਾ ਉਹ ਲੈ ਕੇ। ਕੱਲ ਮੈਂ ਇੱਥੇ ਜਿਹੜੇ ਆਪਣੇ ਫੌਜੀ ਵੀਰ ਸੀਗੇ ਸ਼ਾਹਬਾਜ਼ ਸਿੰਘ ਤੇ ਮੁੰਡਾ ਜਿਹੜਾ ਇੱਕ ਹੋਰ ਦਸ਼ਰਤ ਕਰਕੇ ਆ, ਉਹ ਦੱਸ ਰਹੇ ਸੀਗੇ, ਕਹਿੰਦੇ ਵੀ ਤੁਹਾਡੇ ਕੋਲ ਕਈ ਰਿਸੋਰਸਿਸ ਹੈਗੇ ਆ ਕੁਛ ਜਿਹੜੋ ਇਸ ਟਾਈਮ ਚਰਚਾ ਜਿਹੜੀ ਉਹ ਚੱਲ ਰਹੀ ਆ। ਉਹ ਕਹਿ ਰਹੇ ਵੀ ਰਿਲੀਜੀਅਸ ਅਕੋਮੋਡੇਸ਼ਨ ਫਿਰ ਵੀ ਜਿਹੜੀ ਉਹ ਰਹੇਗੀ। ਸੋ ਥੋੜਾ ਉੱਤੇ ਕਲੀਅਰ ਕਰ ਸਕਦੇ ਵੀ ਕੀ ਚੱਲ ਰਿਹਾ ਹੈ? ਹਾਂਜੀ, ਅਸੀਂ ਵੀ ਨਹੀਂ ਐਸੀ ਬਹੁਤ ਜਦ ਤੋਂ ਇਹ ਪਾਲਿਸੀ ਉਹਨਾਂ ਨੇ ਅਨਾਉਂਸ ਕੀਤੀ ਹੈ ਨਾ, ਅਸੀਂ ਵੀ ਬਹੁਤ ਕੁਝ ਕਰ ਰਹੇ ਹਾਂ ਕਲੈਰੀਫਿਕੇਸ਼ਨ ਵਾਸਤੇ, ਕਿਉਂਕਿ ਪਤਾ ਨਹੀਂ ਚੱਲ ਰਿਹਾ ਕਿ ਜੋ ਸੈਕਟਰੀ ਸਟੇਟ ਹੈਗਾ ਉਹਨਾਂ ਨੇ ਕੀ ਸੋਚਿਆ ਸੀ। ਜੋ ਸਿੱਖ ਫੌਜੀ ਨੇ ਜਿਨ੍ਹਾਂ ਨੂੰ ਰਿਲੀਜੀਅਸ ਅਕੋਮੋਡੇਸ਼ਨਸ ਮਿਲੇ ਹੋਏ ਨੇ, ਜੋ ਕੇਸ ਰੱਖ ਸਕਦੇ ਨੇ, ਉਹਨਾਂ ਦਾ ਕੀ ਹੋਏਗਾ। ਤਾਂ ਅਸੀਂ ਰੋਜ਼ ਮਤਲਬ ਆਪਣੇ ਵਕੀਲਾਂ ਕੋ ਕਾਉਂਸਲ ਜਿਹਦੇ ਨਾਲ ਅਸੀਂ ਪਹਿਲੇ ਕੇਸ ਲੜ ਰਹੇ ਸੀਗੇ, ਉਹਨਾਂ ਦੇ ਨਾਲ ਅਸੀਂ ਰੋਜ਼ ਮਿਲ ਰਹੇ ਹਾਂ। ਅਸੀਂ ਆਪਣੇ ਕਲਾਇੰਟਸ ਨਾਲ ਹਰ ਹਫਤੇ ਉਹਨਾਂ ਦੇ ਨਾਲ ਮੀਟਿੰਗ ਹੁੰਦੀ ਹੈ। ਤਾਂ ਉਹਨਾਂ ਨੇਵੀ, ਆਰਮੀ, 에ਅਰ ਫੋਰਸ, ਮਰੀਨਸ ਦੇ ਲੀਡਰਸ ਦੇ ਨਾਲ ਵੀ ਸਾਡੀ ਗੱਲਬਾਤ ਹੁੰਦੀ ਜਾ ਰਹੀ ਹੈ। ਕਾਂਗਰਸ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਜਾ ਰਹੇ ਹਾਂ। ਹਾਲੇ ਤੱਕ ਤਾਂ ਸ਼ੁਕਰ ਹੈ ਵਾਹਿਗੁਰੂ ਦਾ ਕੁਛ ਕਿਨਾਂ ਦੀ ਨਾਲ ਬੇਇਨਸਾਫੀ ਨਹੀਂ ਹੋਈ। ਤਾਂ ਪਰ ਰੋਜ਼ ਅਸੀਂ ਨਾ ਖਬਰ ਕਰਦੇ ਰਹਿੰਦੇ ਹਾਂ ਕਿ ਕਿਉਂਕਿ ਸਾਨੂੰ ਵੀ ਕੁਛ ਹਾਲੇ ਤੱਕ ਕਲੈਰੀਫਿਕੇਸ਼ਨ ਅਸੀਂ ਦੇ ਨਹੀਂ ਸਕਦੇ ਕਿਉਂਕਿ ਸਾਨੂੰ ਨਹੀਂ ਮਿਲ ਰਹੀ। ਓਕੇ, ਸੋ ਵੀ ਡੋਨਟ ਹੈਵ ਐਨੀਥਿੰਗ ਇਨ ਕੰਕਰੀਟ ਹਾਲੇ ਤੱਕ ਨਹੀਂ। ਨਥਿੰਗ ਇਨ ਰਾਈਟਿੰਗ। ਨਹੀਂ, ਮੈਂ ਦੇਖਿਆ ਸੀਗਾ ਵੀ ਕੁਝ ਕਾਂਗਰਸਮੈਨ ਨੇ ਇੱਕ ਚਿੱਠੀ ਵੀ ਲਿਖੀ ਸੀਗੀ ਸੈਕਟਰੀ ਨੂੰ, ਡਿਫੈਂਸ ਨੂੰ ਵੀ ਇਹਨਾਂ ਦੀ ਜਿਹੜੀਆਂ ਉਹ ਚੱਲਦੀਆਂ ਰਹਿਣ। ਸੋ ਤੁਹਾਨੂੰ ਕੀ ਲੱਗਦਾ ਵਾਟਸ ਦ ਰੀਜ਼ਨ ਬਿਹਾਈਂਡ ਇਟ? ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਨਾ ਸ਼ਾਇਦ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਉਹ ਸਿੱਖਾਂ ਦੇ ਪਿੱਛੇ ਸ਼ਾਇਦ ਨਹੀਂ ਜਾਣ ਮੰਗਦੇ ਸੀ। ਇਸ ਤਰ੍ਹਾਂ ਨਹੀਂ ਹੈ, ਉਹ ਦੂਜਿਆਂ ਦੇ ਪਿੱਛੇ ਜਾਣ ਮੰਗਦੇ ਸੀ। ਤੇ ਜਦ ਉਹਨਾਂ ਨੇ ਜੋ ਪਾਲਿਸੀ ਨਿਕਾਲੀ ਸੀ ਉਹਨਾਂ ਨੇ ਸੋਚਿਆ ਨਹੀਂ ਸੀ ਕਿ ਇਫੈਕਟ ਕੀ ਹੋਏਗਾ। ਤਾਂ ਹੀ ਉਹ ਸ਼ਾਇਦ ਇਹਦੇ ਕਰਕੇ ਜਿਸ ਤਰ੍ਹਾਂ ਸਾਨੂੰ ਪਤਾ ਜਾ ਰਿਹਾ ਕਿ ਨਾ ਹੀ ਲੀਡਰਸ ਨੂੰ ਕੋਈ ਫੌਜ ਦੇ ਵਿੱਚ ਸਾਰੇ ਕਿੰਨੇ ਲੀਡਰਸ ਹੁੰਦੇ ਨੇ, ਉਹਨਾਂ ਨੂੰ ਵੀ ਨਹੀਂ ਪਤਾ ਸੀ ਇਹ ਪਾਲਿਸੀ ਦੇ ਬਾਰੇ, ਨਾ ਹੀ ਕਾਂਗਰਸ ਨੂੰ ਪਤਾ ਸੀ। ਤਾਂ ਹਾਲੇ ਤੱਕ ਉਹਨਾਂ ਨੂੰ ਵੀ ਆਈ ਥਿੰਕ ਉਹ ਪਤਾ ਮਤਲਬ ਉਹ ਵੀ ਪਤਾ ਕਰ ਰਹੇ ਨੇ ਅਸੀਂ ਹੁਣ ਐਨਫੋਰਸ ਕਿਸ ਤਰ੍ਹਾਂ ਕਰਾਂਗੇ। ਵਾਟਸ ਦ ਲੀਡਰਸ਼ਿਪ ਸੇਇੰਗ? ਜਿਹੜੀ ਕਾਂਗਰਸਮੈਨ ਆ ਜਾਂ ਉਹ ਕੀ ਕਹਿ ਰਹੇ ਆ? ਦੇ ਵਾਂਟ ਇਟ ਟੂ ਕੀਪ ਗੋਇੰਗ? ਨਹੀਂ, ਉਹ ਤਾਂ ਸਾਰੇ ਕਹਿੰਦੇ ਨੇ ਕਿ ਉਹ ਤਾਂ ਸਿੱਖ ਫੌਜੀ ਤੋਂ ਪਿੱਛੇ ਨੇ, ਐਬਸੋਲੂਟ ਸਪੋਰਟ ਹੈਗੇ। ਉਹ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਹੋਏ। ਓਕੇ, ਠੀਕ ਹੈ, ਠੀਕ ਹੈ। ਦੈਟਸ ਗੁੱਡ ਨਿਊਜ਼। ਯਾ ਦੈਟ ਇਜ਼ ਗੁੱਡ ਨਿਊਜ਼। ਯਾ ਆਈ ਥਿੰਕ ਤਾਂ ਇਹਦੇ ਵਿੱਚ ਸਪੋਰਟ ਹੈਗੀ। ਪਰ ਦੂਜੀ ਗੱਲ ਕੀ ਹੈ ਕਿ ਨਾ ਹੀ ਕੋਈ ਕਾਂਗਰਸਮੈਨ ਖਾਸ ਕਰਕੇ ਰਿਪਬਲਿਕਨਸ ਸੈਕਟਰੀ ਦੇ ਬੋਲਨੇ ਮੰਗਦੇ ਨੇ ਉਹਨਾਂ ਦੇ ਖਿਲਾਫ ਓਪਨਲੀ। ਪਰ ਆਈ ਥਿੰਕ ਬਿਹਾਈਂਡ ਦ ਸੀਨਸ ਟਰਾਈ ਕਰ ਰਹੇ। ਹਾਂਜੀ ਕੀਪ ਗੋਇੰਗ। ਯੈਸ। ਹਾਂਜੀ ਅਸੀਸ ਕੌਰ, ਸੋ ਹੁਣ ਇਹ ਥੋੜਾ ਦੱਸੋ ਵੀ ਜਿਹੜਾ ਸੀਡੀਐਲਸ ਦਾ ਜਿਹੜਾ ਇਸ਼ੂ ਚੱਲ ਰਿਹਾ, ਸੋ ਕੀ ਇਸ ਟਾਈਮ ਅਪਡੇਟ ਹੈਗੀ ਹੈ? ਹਾਂਜੀ, ਸੋ ਸੀਡੀਐਲ ਦੀ ਇਸ਼ੂ ਵੀ ਇਹ ਹੀ ਹੈ। ਪਹਿਲਾਂ ਅਸੀਂ ਜੂਨ ਵਿੱਚ ਦੇਖਿਆ ਕਿ ਉਹਨਾਂ ਨੇ ਇੰਗਲਿਸ਼ ਲੈਂਗੁਏਜ ਬਾਰੇ ਰੂਲਸ ਚੇਂਜ ਕਰਤੇ ਵੀ ਰੋਡ ਸਾਈਡ ਇਨਸਪੈਕਸ਼ਨਸ ਹੋਣਗੀਆਂ, ਤੁਹਾਡੇ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਉਸੇ ਵੇਲੇ ਹੀ ਮੌਕੇ 'ਤੇ ਕੀਤੇ ਜਾਣਗੇ। ਸੋ ਅਸੀਂ ਉਦੋਂ ਦਾ ਹੀ ਕੰਮ ਸ਼ੁਰੂ ਕੀਤਾ ਸੀ ਵੀ ਆਪਣੇ ਜਿਹੜੇ ਇਸ ਇੰਡਸਟਰੀ ਵਿੱਚ ਇੰਨੇ ਲੱਖਾਂ 'ਚ ਕੰਮ ਕਰਦੇ, ਉਹਨਾਂ ਨੂੰ ਪਤਾ ਹੋਵੇ ਵੀ ਇਹ ਟੈਸਟ ਹੋਣੇ ਕਿਵੇਂ ਨੇ, ਉਹਨਾਂ ਨੂੰ ਕਿੱਦਾਂ ਦੇ ਸਵਾਲ ਪੁੱਛੇ ਜਾ ਸਕਦੇ ਨੇ, ਆਊਟ ਆਫ ਸਰਵਿਸ ਹੋਣ ਦਾ ਕੀ ਮਤਲਬ ਹੈ, ਅਤੇ ਫਿਰ ਤੁਸੀਂ ਇਹਨਾਂ ਚੀਜ਼ਾਂ ਨੂੰ ਅਪੀਲ ਕਿਵੇਂ ਕਰ ਸਕਦੇ ਹੋ। ਤਾਂ ਫਿਰ ਇੱਦਾਂ ਹੀ ਸੈਪਟੈਂਬਰ 29 ਨੂੰ ਦੁਬਾਰਾ ਰੂਲਸ ਚੇਂਜ ਕੀਤੇ ਗਏ ਵੀ ਹੁਣ ਲਾਇਸੈਂਸ ਕਿਹਨੂੰ ਮਿਲ ਸਕਦਾ, ਕਿਹਨੂੰ ਨਹੀਂ ਮਿਲ ਸਕਦਾ। ਸੋ ਸਾਡੀ ਵੀ ਉਦੋਂ ਤੋਂ ਹੁਣ ਮਹੀਨੇ ਤੋਂ ਉੱਤੇ ਹੋ ਗਿਆ ਵੀ ਇਹੀ ਕੋਸ਼ਿਸ਼ ਚੱਲ ਰਹੀ ਹੈ ਕਿ ਸਾਨੂੰ ਪਤਾ ਰਵੇ ਕਿਹੜੀ ਸਟੇਟ ਕਾਨੂੰਨ ਚੇਂਜ ਕਰ ਰਹੀ ਹੈ, ਕੌਣ ਕਿੱਥੋਂ ਟਰੱਕ ਲੈ ਕੇ ਜਾ ਸਕਦਾ ਹੈ, ਨਹੀਂ ਜਾ ਸਕਦਾ, ਕਿੱਥੇ ਰਿਸੋਰਸਿਸ ਕਿੱਥੋਂ ਪਤਾ ਕਰ ਸਕਦੇ ਹੁਣ ਅਸੀਂ? ਹਾਂਜੀ, ਸੋ ਸਾਡੀ ਟੀਮ ਪਹਿਲਾਂ ਤਾਂ ਅਸੀਂ ਆਹ ਸਾਰਾ ਤਿਆਰ ਕੀਤਾ ਕਿ ਇੰਗਲਿਸ਼ ਤੇ ਪੰਜਾਬੀ ਵਿੱਚ ਸਾਨੂੰ ਆਪ ਨੂੰ ਸਾਰਿਆਂ ਨੂੰ ਪਤਾ ਹੋਵੇ ਵੀ ਹੁਣ ਇਹ ਰੂਲਸ ਦਾ ਮਤਲਬ ਕੀ ਹੈ, ਰਾਈਟ। ਤਾਂ ਕਿ ਜੇ ਤੁਸੀਂ ਸੜਕ 'ਤੇ ਹੋ ਜਾਂ ਨਹੀਂ ਹੋ, ਉਦੋਂ ਜੇ ਸੀਡੀਐਲ ਰੱਦ ਕੀਤਾ ਜਾਂਦਾ ਉਹਦਾ ਕੀ ਮਤਲਬ ਹੈ, ਜੇ ਮੌਕੇ 'ਤੇ ਕੀਤਾ ਜਾਂਦਾ ਫਿਰ ਤੁਸੀਂ ਘਰ ਕਿਵੇਂ ਜਾਣਾ, ਜੇ ਤੁਹਾਡੇ ਇਮੀਗ੍ਰੇਸ਼ਨ ਦਾ ਇਸ਼ੂ ਹੈ ਫਿਰ ਤੁਸੀਂ ਉਹਨੂੰ ਰੀਨਿਊ ਕਰਾਉਣਾ ਚਾਹੀਦਾ ਜਾਂ ਨਹੀਂ ਕਰਾਉਣਾ ਚਾਹੀਦਾ। ਅਤੇ ਸਾਡੀ ਐਡਵੋਕੇਸੀ ਅਤੇ ਲੀਗਲ ਟੀਮ
ਦੋਨੇ ਹੁਣ ਪੂਰੀ ਸਟੇਟਾਂ ਦਾ ਚਾਰਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਵੀ ਕਿੱਥੇ ਕਿੱਥੇ ਸਟੇਟ ਦੇ ਰੂਲਸ ਚੇਂਜ ਕੀਤੇ ਜਾ ਰਹੇ ਨੇ, ਵੀ ਕੌਣ ਲੰਘ ਸਕਦਾ ਹੈ ਕੌਣ ਨਹੀਂ ਲੰਘ ਸਕਦਾ। ਸੋ ਉਹ ਸਾਡਾ ਕੰਮ ਅਜੇ ਜਾਰੀ ਹੈ, ਉਹ ਚੱਲਦਾ ਪਿਆ। ਲਿਸਟ ਪੂਰੀ ਕੰਪਲੀਟ ਹਾਂਜੀ ਹਾਂਜੀ, ਲਿਸਟ ਅਸੀਂ ਕੰਪਲੀਟ ਕਰ ਰਹੇ ਹਾਂ ਕਦੋਂ ਤੱਕ ਹੋ ਜੂ? ਵੈਰੀ ਸੂਨ। ਤੇ ਜੇ ਜਦੋਂ ਹੋਗੀ ਕਿੱਥੇ ਅਵੇਲੇਬਲ ਹੋਗੀ? ਸਾਰੇ ਰਿਸੋਰਸਿਸ ਸਾਡੀ ਵੈਬਸਾਈਟ ਤੇ ਹੀ ਹਮੇਸ਼ਾ ਅਵੇਲੇਬਲ ਹੁੰਦੇ ਨੇ, ਸਿੱਖ ਕੋਲੀਸ਼ਨ ਦੀ ਵੈਬਸਾਈਟ ਤੇ, ਇੰਗਲਿਸ਼ ਵਿੱਚ ਤੇ ਪੰਜਾਬੀ ਵਿੱਚ, ਤਾਂ ਕਿ ਸਾਰਿਆਂ ਨੂੰ ਹਮੇਸ਼ਾ ਪਤਾ ਰਵੇ ਵੀ ਕੀ ਚੱਲਦਾ ਪਿਆ ਸਾਡੀ ਕਮਿਊਨਿਟੀ ਵਿੱਚ, ਤਾਂ ਕਿ ਜਿੰਨੇ ਵੀ ਹੱਕਾਂ ਦੀ ਉਲੰਘਣਾ ਹੋਣ ਤੋਂ ਅਸੀਂ ਬਚਾਅ ਕਰ ਸਕਦੇ ਹਾਂ, ਅਸੀਂ ਕਰਦੇ ਰਹੀਏ। ਤੇ ਤਾਂ ਹੀ ਅਸੀਂ ਨਗਰ ਕੀਰਤਨ ਤੇ ਆਏ ਹਾਂ ਵੀ ਜਿੰਨੀ ਵੀ ਇੱਥੇ ਸੰਗਤ ਹੈ ਸਾਰਿਆਂ ਨੂੰ ਆਪਣੇ ਹੱਕਾਂ ਬਾਰੇ ਪਤਾ ਹੋਵੇ, ਸਭ ਜਾਣਕਾਰੀ ਹੋਵੇ। ਥੈਂਕ ਯੂ ਜੀ। ਸੋ ਇਹ ਸਨ ਸਿੱਖ ਕੋਲੀਸ਼ਨ ਤੋਂ ਜਿਨ੍ਹਾਂ ਨੇ ਆਪਣੇ ਨਾਲ ਜੋ ਆਰਮੀ ਦੇ ਵਿੱਚ, ਆਰਮਡ ਫੋਰਸਿਸ ਦੇ ਵਿੱਚ ਗਰੂਮਿੰਗ ਦੀਆਂ ਨਵੀਆਂ ਜਿਹੜੀਆਂ ਰਿਕੁਆਇਰਮੈਂਟਸ ਆਈਆਂ ਉਹਦੇ ਬਾਰੇ ਗੱਲ ਕੀਤੀ, ਤੇ ਨਾਨ ਡੋਮਿਸਾਈਲ CDL ਦੇ ਬਾਰੇ ਜੋ ਇਹ ਰਿਸੋਰਸਿਸ ਇਕੱਠੇ ਕਰ ਰਹੇ ਆ ਉਹਦੇ ਬਾਰੇ ਗੱਲ ਕੀਤੀ। ਜੇ ਤੁਹਾਡਾ ਵੀ ਕੋਈ ਕੁਐਸਚਨ ਹੋਵੇ ਇਸ ਦੇ ਬਾਰੇ ਤੇ ਇਹਨਾਂ ਦੇ ਬੂਥ ਦੇ ਉੱਤੇ ਆ ਕੇ ਜ਼ਰੂਰ ਇਹਨਾਂ ਨੂੰ ਜਿਹੜੀ ਆ ਗੱਲਬਾਤ ਕਰ ਸਕਦੇ ਆ। ਕਵਰੇਜ ਜਾਰੀ ਰਹੇਗੀ ਪੰਜਾਬੀ ਰੇਡੀਓ USA ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।